ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਯੂਐਸ ਕਸਟਮ ਬਾਰਡਰ ਦੇ ਅਧਿਕਾਰੀ ਆ ਉਹਨਾਂ ਨੇ ਕਿਹਾ ਆ ਵੀ ਗਾਜਰਾਂ ਦੇ ਵਿੱਚੋਂ ਕੈਰਟਸ ਦੀ ਸ਼ਿਪਮੈਂਟ ਦੇ ਵਿੱਚੋਂ $3 ਮਿਲੀਅਨ ਦੀ ਜਿਹੜੀ ਮੈਥ ਆ ਉਹ ਲੁਕੀ ਹੋਈ ਉਹਨਾਂ ਨੂੰ ਲੱਭੀ ਆ। ਓਟੇ ਮੈਸਾ ਕਾਰਗੋ ਫੈਸਿਲਿਟੀ ਦੇ ਵਿੱਚ 1 ਦਸੰਬਰ ਨੂੰ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਇਸ ਸ਼ਿਪਮੈਂਟ ਨੂੰ ਜਿਹੜਾ ਉਹ ਫੜਿਆ ਸੀ। 43 ਸਾਲਾਂ ਦਾ ਜਿਹੜਾ ਟਰੱਕ ਡਰਾਈਵਰ ਆ ਜਿਹਦੇ ਕੋਲ ਵੈਲਿਡ ਬਾਰਡਰ ਕ੍ਰਾਸਿੰਗ ਕਾਰਡ ਵੀ ਸੀਗਾ, ਉਸਨੇ ਅਪਲਾਈ ਕੀਤਾ ਹੋਇਆ ਸੀਗਾ ਐਂਟਰੀ ਦੇ ਲਈ ਯੂਐਸ ਦੀ ਮੈਕਸੀਕੋ ਤੋਂ, ਤੇ ਉਸ ਨੂੰ ਫਿਰ ਫਰਦਰ ਐਗਜ਼ਾਮੀਨੇਸ਼ਨ ਦੇ ਲਈ ਘੱਲਿਆ ਗਿਆ। ਜਿਹੜੇ ਨਾਰਕੋਟਿਕਸ ਦਾ ਡਿਟੈਕਟਰ ਡੌਗ ਸੀਗਾ ਉਸਨੇ ਟਰੈਕਟਰ ਟ੍ਰੇਲਰ ਨੂੰ ਸਕਰੀਨ ਕੀਤਾ ਤੇ ਇਹ ਪਤਾ ਲੱਗਾ ਵੀ ਕੁਝ ਜਿਹੜੇ ਉਹਦੇ ਵਿੱਚ ਕੈਰਟ ਦੇ ਗਾਜਰਾਂ ਦੇ ਜਿਹੜੇ ਪੈਲਟ ਸੀ ਉਸ ਦੇ ਵੱਲ ਨੂੰ ਉਹਦਾ ਧਿਆਨ ਗਿਆ। 628 ਪੈਕੇਜ ਕਹਿੰਦੇ ਅਜਿਹੇ ਸੀਗੇ ਉਹ ਸ਼ਿਪਮੈਂਟ ਦੇ ਵਿੱਚ ਜਿਹੜੇ ਮੈਥ ਦੇ ਲਈ ਪੋਜ਼ਿਟਿਵ ਪਾਏ ਗਏ ਆ, ਤੇ ਇਹ ਬਾਅਦ ਚ ਦੇਖਿਆ ਗਿਆ ਵੀ ਇਹਨਾਂ ਦੀ ਜਿਹੜੀ ਸਟਰੀਟ ਦੀ ਕੀਮਤ ਆ $3 ਮਿਲੀਅਨ ਤੱਕ ਹੋ ਸਕਦੀ ਆ। 1435 ਪਾਉਂਡ ਜਿਹੜੀ ਮੈਥ ਆ ਇੱਥੇ ਜਿਹੜੇ ਡਾਇਰੈਕਟਲੀ ਗਾਜਰਾਂ ਦੇ ਵਿੱਚ ਲਗਾ ਕੇ ਜਿਹੜੀ ਆ ਉਹ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਮਰੀਕਾ ਦੇ ਵਿੱਚ। ਡਰਾਈਵਰ ਨੂੰ ਹੁਣ ਆਈਸ ਦੇ ਹਵਾਲੇ ਕਰ ਦਿੱਤਾ ਗਿਆ ਆ ਤੇ ਜਿਹੜਾ ਹੋਮਲੈਂਡ ਸਿਕਿਉਰਿਟੀ ਦੀ ਇਨਵੈਸਟੀਗੇਸ਼ਨ ਆ ਉਹ ਹੋਰ ਜਾਂਚ ਕਰੇਗੀ ਕਿੱਥੋਂ ਆਈ ਸੀ ਤੇ ਕਿੱਥੇ ਲੈ ਚੱਲਾ ਸੀ। ਜੀ, ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਸੈਕਰਾਮੈਂਟੋ ਦੇ ਪੁਲਿਸ ਦੇ ਡਿਟੈਕਟਿਵ ਨੇ ਐਕਸੀਡੈਂਟ ਦੇ ਵਿੱਚ 2 ਜਾਣਿਆਂ ਨੂੰ ਮਾਰ ਦਿੱਤਾ ਸੀ। ਹਾਈਵੇ I-5 ਦੇ ਉੱਤੇ ਕ੍ਰੈਸ਼ ਹੋਇਆ ਸੀ, ਜਿਹਦੇ ਨਾਲ 2 ਜਾਣਿਆਂ ਦੀ ਮੌਤ ਹੋ ਗਈ ਸੀ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਉਸ ਆਫੀਸਰ ਦਾ ਨਾਮ ਵੀ ਜੋ ਆ ਉਹ ਡਿਕਲੇਅਰ ਕਰ ਦਿੱਤਾ ਹੈ। ਸੈਕਰਾਮੈਂਟੋ ਕਾਉਂਟੀ ਕਾਰਨਰ ਆਫਿਸ ਨੇ ਜੋ 2 ਲੋਕਾਂ ਦੀ ਮੌਤ ਹੋਈ ਸੀ ਉਹਨਾਂ ਦੇ ਨਾਂ 33 ਸਾਲਾਂ ਦਾ ਓਆਨ ਐਨਰੀਕੁਇਸ ਰੋਦਰੀਗਸ ਸੈਕਰਾਮੈਂਟੋ ਦਾ ਤੇ 32 ਸਾਲਾਂ ਦਾ ਲਿਓਨੈਨ ਰੋਦਰੀਗਸ ਸਿਮੀ ਵੈਲੀ ਦਾ, ਇਹ ਦੋਨੋਂ ਜਾਣੇ ਸੀਗੇ। ਸੋ ਕਹਿੰਦੇ ਜਿਹੜਾ ਇਹ ਪੁਲਿਸ ਆਫੀਸਰ ਆ ਇਹ ਪਹਿਲੀ ਵਾਰੀ ਨਹੀਂ ਐਕਸੀਡੈਂਟ 'ਚ ਇਨਵੋਲਵ ਹੋਇਆ, ਇਸ ਤੋਂ ਪਹਿਲਾਂ ਵੀ ਇਹ ਇੱਕ ਹੋਰ ਇਦਾਂ ਦਾ ਜੋ ਬੜਾ ਫੇਟਲ ਐਕਸੀਡੈਂਟ ਸੀ ਉਹਦੇ ਵਿੱਚ ਇਨਵੋਲਵ ਹੋਇਆ ਸੀਗਾ। ਇੱਕ ਟਿਮ ਸਵੈਨਸਨ ਆ ਸਪੋਕਸਪਰਸਨ ਸਿਟੀ ਆਫ ਸੈਕਰਾਮੈਂਟੋ, ਉਹਨਾਂ ਨੇ ਕਿਹਾ ਸੀ ਜਦੋਂ ਪਿਛਲੀ ਵਾਰੀ ਇਹਦਾ ਇੱਕ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ ਵੀ ਸਿਟੀ ਨੇ ਜੋ ਐਗਰੀਮੈਂਟ ਕੀਤਾ ਸੀ ਤੇ ਸਿਟੀ ਨੂੰ ਪੈਸੇ ਦੇਣੇ ਪਏ ਸੀ। ਜੀ, ਫਰੈਜ਼ਨੋ ਦੀ ਰਹਿਣ ਵਾਲੀ ਸੈਰਾ ਕ੍ਰੀਵੈਨਿਕ ਇਹ ਜਿਹੜੀ ਕਿ ਸੈਂਟਰਲ ਵੈਲੀ ਦੀ ਇੱਧਰ ਦੀ ਰਹਿਣ ਵਾਲੀ ਸੀ, ਉਸ ਦੇ ਬਾਰੇ ਦੱਸਿਆ ਗਿਆ ਯੂਐਸ ਸਟੇਟ ਡਿਪਾਰਟਮੈਂਟ ਦੇ ਦੁਆਰਾ ਵੀ ਇਸ ਨੂੰ ਰੂਸ ਦੇ ਵਿੱਚ 1 ਸਾਲ ਦੇ ਲਈ ਡਿਟੇਨ ਕਰਕੇ ਰੱਖਿਆ ਗਿਆ ਸੀ। 46 ਸਾਲਾ ਕ੍ਰੀਵੈਨਿਕ ਇਹ ਮੂਵ ਹੋਈ ਸੀ ਰਸ਼ੀਆ ਨੂੰ ਫਰੈਜ਼ਨੋ ਤੋਂ 5 ਸਾਲ ਪਹਿਲੇ ਉੱਥੇ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਾਉਣ ਦੇ ਲਈ। ਫਿਰ ਕਹਿੰਦੇ ਵੀ ਉਸ ਦੇ ਉੱਤੇ ਡੋਮੈਸਟਿਕ ਅਬਿਊਜ਼ ਦੇ ਜਿਹੜੀ ਆ ਸਿਚੁਏਸ਼ਨ ਆ ਉਹ ਬਣੀ। ਉਹਦਾ ਬॉयਫ੍ਰੈਂਡ ਉਸਨੇ ਇਹ ਦਾਅਵਾ ਕੀਤਾ ਵੀ ਇਸਨੇ ਜਿਹੜੀ ਨਾਈਫ ਆ ਉਹ ਫੜੀ ਸੀਗੀ ਤੇ ਉਸ ਦੇ ਮਾਰੀ ਆ। ਸੋ ਉਸ ਤੋਂ ਬਾਅਦ ਦੇ ਵਿੱਚ ਰੂਸੀ ਅਧਿਕਾਰੀਆਂ ਨੇ ਇਸ ਨੂੰ ਸਾਲ ਤੋਂ ਵੱਧ ਜਿਹੜਾ ਆ ਉਹ ਡਿਟੇਨ ਕਰਕੇ ਹਿਰਾਸਤ ਦੇ ਵਿੱਚ ਰੱਖਿਆ ਸੀਗਾ। ਸੋ ਹੁਣ ਕਹਿੰਦੇ ਆ ਵੀ ਫਾਈਨਲੀ ਉਹਦਾ ਜਿਹੜਾ ਬॉयਫ੍ਰੈਂਡ ਆ ਸੋ ਕਾਲਡ ਉਹ ਆਪਣੇ ਜਿਹੜੇ ਚਾਰजेस ਆ ਉਹ ਵਾਪਸ ਲੈ ਰਿਹਾ ਆ ਤੇ ਇਸ ਨੂੰ ਨਵੰਬਰ ਦੇ ਵਿੱਚ ਰਿਲੀਜ਼ ਕੀਤਾ ਗਿਆ। ਤੇ ਹੁਣ ਕਹਿੰਦੇ ਵੀ ਜਦੋਂ ਨਵੰਬਰ ਦੇ ਵਿੱਚ ਛੱਡੀ ਗਈ ਤੇ ਮੁਲਕ ਛੱਡ ਕੇ ਵਾਪਸ ਅਮਰੀਕਾ ਦੇ ਵਿੱਚ ਆਉਣਾ ਚਾਹੁੰਦੀ ਸੀਗੀ ਤੇ ਉਸ ਨੂੰ ਮਾਸਕੋ 에ਅਰਪੋਰਟ ਤੋਂ ਇੱਕ ਵਾਰੀ ਫੇਰ ਡਿਟੇਨ ਜਿਹੜਾ ਆ ਉਹ ਕਰ ਦਿੱਤਾ ਗਿਆ ਸੀਗਾ। ਆਲਦੋ ਇਨਕਾਰਸਰੇਟਡ ਨਹੀਂ ਸੀਗੀ ਪਰ ਕਹਿੰਦੇ ਯੂਐਸ ਦੇ ਵਿੱਚ ਰਿਟਰਨ ਦੇ ਲਈ ਉਹ ਆਥੋਰਾਈਜ਼ਡ ਨਹੀਂ ਸੀ। ਅੱਜ ਯੂਐਸ ਸਟੇਟ ਡਿਪਾਰਟਮੈਂਟ ਨੇ ਕਨਫਰਮ ਕੀਤਾ ਆ ਵੀ ਜਿਹੜੀ ਕ੍ਰੈਵਨੈਕ ਹੈਗੀ ਆ ਉਹ ਰੂਸ ਨੂੰ ਛੱਡ ਕੇ ਅਮਰੀਕਾ ਵੱਲ ਨੂੰ ਜਿਹੜੀ ਆ ਉਹ ਵਾਪਸ ਪਰਤ ਜਾਵੇਗੀ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚਲੀਏ ਤੇ ਐਪਲ ਦੇ ਇੱਕ ਐਗਜ਼ੀਕਿਊਟਿਵ ਨੂੰ ਫਾਇਰ ਕੀਤਾ ਗਿਆ ਹੈ ਜਦੋਂ ਉਸਨੇ ਟਿਕਟੌਕ ਦੇ ਉੱਤੇ ਇੱਕ ਆਪਣੀ ਵੀਡੀਓ ਜਿਹੜੀ ਆ ਜਾਰੀ ਕੀਤੀ ਹੈਗੀ ਆ। ਕਹਿੰਦੇ ਭਈ ਟੈਕ ਜਾਇੰਟ ਐਪਲ ਦੇ ਇਦਾਂ ਦੇ ਜਿਹੜਾ ਇੱਕ ਟਾਈਮ ਦੇ ਉੱਤੇ ਟੌਪ ਦਾ ਨੈਗੋਸ਼ੀਏਟਰ ਸੀ ਉਹਨਾਂ ਦੇ ਲਈ ਕੰਮ ਕਰਦਾ ਟੋਨੀ ਬਲੈਵਨਸ, ਉਹ ਇਸ ਟਿਕਟੌਕ ਦੀ ਵੀਡੀਓ ਦੇ ਵਿੱਚ ਆਇਆ ਜੋ ਕਿ ਬੜੀ ਅਪਰੋਪਰੀਏਟ ਨਹੀਂ ਸੀ। ਉਸ ਤੋਂ ਬਾਅਦ ਉਸ ਨੂੰ ਫਾਇਰ ਕਰ ਦਿੱਤਾ ਗਿਆ।